ਹਿਊਮਨ ਰਾਈਟਸ ਕੌਂਸਲ ਦੇ ਯੂਨੀਵਰਸਲ ਪੀਰੀਓਡਿਕ ਰਿਵਿਊ ਦੇ ਵਿੱਚ ਇੰਡੀਆ ਦੀ ਖਾਸੀ ਭੁਗਤ ਸਵਾਰੀ ਗਈ। ਹੁਣ ਭੁਗਤ ਸਵਾਰਨਾ ਵੀ 76 ਇਹਨਾਂ ਨੂੰ ਚੰਗੇ ਫਿਰੇ। At the Human Rights Council session in Geneva, Greece urges India to ensure full implementation of freedom of religion, and Germany expresses concern about the status of human rights. Immediately release all human rights defenders, said Luxembourg in its suggestions at the UPR. Came from Greece that called upon India to ensure full implementation of freedom of religion. ਕਿ ਵੀ ਤੁਸੀਂ ਗੱਲਾਂ ਬਾਤਾਂ freedom of religion ਦੀ ਗੱਲ ਕਰਦੇ ਹੋ, ਤੁਹਾਡੇ ਹੈ ਨਹੀਂ, ਉਹਨੂੰ implement ਕਰੋ। Germany remains concerned about the rights of marginalized groups, especially religious minorities, as well as women and girls. Ireland recommended that Foreign Contributions Regulation Act be applied in a transparent manner, and that Indian state should repeal anti-conversion laws to ensure compliance to international human rights laws. Take concrete measures to end violence against minorities, said the representative of Italy. यूरोप के मुल्क हो, इटली होए, जर्मनी होए, लग्जमबर्ग होए और ग्रीस होए, इन्हां नूं कोई भुलेखा नहीं है कि इंडिया माइनॉरिटीज़ नाल की कर रहा है। Even Israel, मैनूं ये वैसे हैरानी हुई, Israel called upon India to end violence against women and create an enabling environment for transgender persons. Viewers, welcome back. So viewers, ਸਾਡੇ ਨਾਲ ਜੁੜ ਚੁੱਕੇ ਨੇ ਵਾਸ਼ਿੰਗਟਨ ਡੀਸੀ ਤੋਂ ਡਾਕਟਰ ਅਮਰਜੀਤ ਸਿੰਘ ਜੀ। ਸੋ ਗੱਲਬਾਤ ਨੂੰ ਜਾਰੀ ਕਰਦੇ ਹਾਂ। ਦੂਸਰੇ ਸਮੇਂ ਦੇ ਵਿੱਚ ਆਪਾਂ ਪਹੁੰਚ ਚੁੱਕੇ ਹਾਂ। ਉਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇੰਡੀਆ ਵਿੱਚ ਹਿਊਮਨ ਰਾਈਟਸ ਬਾਰੇ ਔਰ ਘੱਟ ਗਿਣਤੀਆਂ ਨਾਲ ਜਿਹੜਾ ਧੱਕਾ ਹੋ ਰਿਹਾ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨੀਵਾ ਵਿੱਚ ਹਿਊਮਨ ਰਾਈਟਸ ਕੌਂਸਲ ਦੀ ਜਿਹੜੀ ਕਾਨਫਰੰਸ ਹੈ ਉਹ ਚੱਲ ਰਹੀ ਹੈ ਔਰ ਇਸ ਕਾਨਫਰੰਸ ਵਿੱਚ ਭਾਰਤ ਵਿੱਚ ਮਨੁੱਖੀ ਹੱਕਾਂ ਦੇ ਰਿਕਾਰਡ ਸੰਬੰਧੀ ਵਿਸ਼ੇਸ਼ ਜਿਹੜੀ ਸੁਣਵਾਈ ਹੋ ਰਹੀ ਹੈ। ਸੋ ਜਰਮਨੀ, ਗ੍ਰੀਸ, ਇਟਲੀ, ਆਇਰਲੈਂਡ ਅਤੇ ਮੈਕਸੀਕੋ ਆਦਿ ਦੇਸ਼ਾਂ ਨੇ ਭਾਰਤ ਨੂੰ ਚੰਗੀ ਤਰ੍ਹਾਂ ਗ੍ਰਿਲ ਕੀਤਾ ਹੈ ਅਤੇ ਕਿਹਾ ਹੈ ਕਿ ਭਾਰਤ ਵਿੱਚ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ ਹੈ ਅਤੇ ਘੱਟ ਗਿਣਤੀਆਂ ਜਿਹੜੀਆਂ ਭਾਰਤ ਵਿੱਚ ਸੁਰੱਖਿਅਤ ਨਹੀਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਜਦੋਂ ਸਾਡੇ ਖਿੱਤੇ ਦੇ ਵਿੱਚ ਅਖਾਣ ਕਿਹਾ ਜਾਂਦਾ ਸੀ ਕਿ ਵੀ ਜਿਸ ਕੀ ਲਾਠੀ ਉਸ ਕੀ ਭੈਂਸ, ਤੇ ਅੰਗਰੇਜ਼ੀ ਵਾਲਿਆਂ ਦੀ ਐਕਸਪ੍ਰੈਸ਼ਨ ਮਾਈਟ ਇਜ਼ ਰਾਈਟ, ਕਿ ਜਿਹਦੇ ਕੋਲ ਤਾਕਤ ਹੈ ਉਸ ਦੀ ਹਰ ਗੱਲ ਮੰਨੀ ਜਾਂਦੀ ਹੈ। ਔਰ ਇੱਕ ਹੋਰ ਪੰਜਾਬੀ ਅਖਾਣ ਕਿ ਭਾਈ ਜ਼ੋਰਾਵਰਾਂ ਦਾ 27-20 ਹੁੰਦਾ ਹੈ, ਪਹਾੜਾ ਤਾਂ 20-50 ਹੁੰਦਾ ਹੈ, ਪਰ ਜਿਹੜਾ ਜ਼ੋਰਾਵਰ ਹੈ ਜੇ ਡਾਂਗ ਲੈ ਕੇ ਖਲੋਤਾ ਹੈ ਤੇ ਕਹੇ ਵੀ ਕਹਿ 27-20 ਹੈ ਤੇ ਉਹ ਕਹਿਣਾ ਪੈਂਦਾ ਉਸਨੂੰ। ਲੇਕਿਨ ਇਸ ਦੇ ਬਾਵਜੂਦ ਜਦੋਂ ਅਸੀਂ, ਔਰ ਇਹ ਜਿਹੜਾ 27-20 ਵਾਲੀ ਗੱਲ ਹੈ ਅੱਜ ਵੀ, ਉਹ ਬੇਸ਼ੱਕ ਅਸੀਂ ਇੰਟਰਨੈਸ਼ਨਲ ਫੋਰਮਸ ਤੇ ਯੂਨਾਈਟਿਡ ਨੇਸ਼ਨਸ ਦੀ ਗੱਲ ਕਰੀਏ ਜਾਂ ਹੋਰ ਮਨੁੱਖੀ ਹੱਕਾਂ ਦੀ ਗੱਲ ਕਰੀਏ, ਅਲਟੀਮੇਟਲੀ ਵੱਡੀਆਂ ਤਾਕਤਾਂ ਨੂੰ ਕਦੋਂ ਕੀ ਕਿੱਥੇ ਸੂਟ ਕਰਦਾ ਉਹਦੇ ਮੁਤਾਬਕ ਹੀ ਉਹ ਫੈਸਲੇ ਕਰਦੇ ਨੇ। ਫਿਰ ਵੀ ਕੁਝ ਪਲੇਟਫਾਰਮਸ ਜਿਹੜੇ ਵਿਕਟਮ ਹੁੰਦੇ ਨੇ, ਜਿਹੜੇ ਪੀੜਤ ਨੇ, ਜਿਹੜੇ ਜ਼ੁਲਮਾਂ ਦਾ ਸ਼ਿਕਾਰ ਹੋਏ ਲੋਕ ਨੇ, ਉਹਨਾਂ ਨੂੰ ਆਪਣੇ ਰੋਣ ਧੋਣ ਲਈ ਮਿਲ ਜਾਂਦੇ ਨੇ। ਤਾਂ ਕਈ ਵਾਰ ਤੁਹਾਨੂੰ ਇਸ ਚੋਂ ਵੀ ਸਕੂਨ ਮਿਲਦਾ ਹੈ ਕਿ ਚਲੋ ਤੁਹਾਡੀ ਆਵਾਜ਼ ਤਾਂ ਕਿਤੇ ਪਹੁੰਚੀ, ਕਿਤੇ ਗਈ। ਜਿਵੇਂ ਅਸੀਂ ਜ਼ਿਕਰ ਕੀਤਾ ਕਿ ਜਿਹੜੀ ਹਾਈ ਲੈਵਲ ਪਾਰਲੀਮੈਂਟੇਰੀਅਨ ਡੈਲੀਗੇਸ਼ਨ ਦੇ ਨਾਲ ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਦੀ ਮੁਲਾਕਾਤ ਹੁੰਦੀ ਹੈ, ਉਹਦੇ 'ਚ ਅਸੀਂ ਜਿਹੜੀਆਂ ਬਰੀਫਿੰਗਸ, ਕਿਉਂਕਿ ਉਹ ਖੁਦ ਵੀ ਵਿਕਟਮ ਨੇ, ਪੀੜਤ ਨੇ, ਉਹ ਇੱਥੇ ਆਪਣੀ ਕਹਾਣੀ ਸੁਣਾਉਣ ਆਉਂਦੇ ਨੇ। ਔਰ ਜ਼ਾਹਿਰ ਹੈ ਅਮਰੀਕਾ ਨੇ ਤਾਂ 35-40 ਬਿਲੀਅਨ ਡਾਲਰ ਵੀ ਦਿੱਤਾ ਹੈ, ਉਹਨਾਂ ਨੂੰ ਹਥਿਆਰ ਵੀ ਦੇ ਰਹੇ ਨੇ, ਇਹਨਾਂ ਦੇ ਵੱਡੇ ਜਰਨੈਲ ਔਰ ਨੈਟੋ ਦੇ ਉਹ ਉਹਨਾਂ ਦੀ ਸਟ੍ਰੈਟਜੀ ਵੀ ਬਣਾ ਰਹੇ ਨੇ। ਲੇਕਿਨ ਜਦੋਂ ਅਸੀਂ ਸਿੱਖ ਕੌਮ ਦੀ ਗੱਲ ਕਰਦੇ ਹਾਂ ਤੇ ਸਾਡੇ ਕੋਲ ਜਾਂ ਤਾਂ ਗੁਰੂ ਦਾ ਸਹਾਰਾ ਪਰਨਾ ਹੈ ਜਿਹਦੇ ਸਹਾਰੇ ਅਸੀਂ ਇਸ ਸਟਰਗਲ ਨੂੰ ਜਾਰੀ ਰੱਖ ਰਹੇ ਹਾਂ, ਕੌਮ ਖੜੀ ਹੈ, ਤੇ ਜਾਂ ਅਸੀਂ ਆਸ ਕਰਦੇ ਹਾਂ ਕਿ ਇੱਕ ਦਿਨ ਸਾਡੀ ਡਿਫਾਇੰਸ ਇਹ ਰੰਗ ਲਿਆਏਗੀ ਔਰ ਅਲਟੀਮੇਟਲੀ ਜਿਹੜਾ ਹਿੰਦੂਤਵਾ ਦਾ ਜਿਹੜਾ ਇਹ ਰਾਖਸ਼ਸ ਹੈ ਇਸ ਨੂੰ ਖਾਲਸਾ ਪੰਥ ਚਿੱਤ ਕਰੇਗਾ। ਉਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦਾ ਸੂਰਜ ਚਮਕੇਗਾ, ਲੋਕਾਂ ਨੂੰ
ਇਹਨਾਂ ਦੀ ਜਿਹੜੀ ਹੈ ਗੁਲਾਮੀ ਉਸ ਤੋਂ ਛੁਟਕਾਰਾ ਮਿਲੇਗਾ। ਲੇਕਿਨ ਕਈ ਵਾਰ ਕੁਝ ਫੋਰਮਸ ਐਸੀਆਂ ਵੀ ਨੇ ਜਿੱਥੇ ਜਦੋਂ ਅਸੀਂ ਵੈਸਟ ਦੀ ਗੱਲ ਕਰਦੇ ਹਾਂ, ਜਦੋਂ ਹਿੰਦੂਤਵਾ ਦੇ ਜ਼ੁਲਮਾਂ ਦੇ ਥੱਲੇ ਸਿੱਖ ਕੌਮ ਉਸ ਦਾ ਸ਼ਿਕਾਰ ਹੈ, 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਜਿਹੜੇ ਨੇ ਉਹ ਦੂਸਰੇ ਦਰਜੇ ਦੇ ਸ਼ਹਿਰੀ ਬਣਾ ਦਿੱਤੇ ਗਏ ਨੇ। ਇਸ ਦੇ ਨਾਲ ਈਸਾਈਆਂ ਦੇ ਉੱਤੇ ਵੀ ਆਪਣੇ ਲੈਵਲ ਦੀ ਪਰਸੀਕਿਊਸ਼ਨ ਹੈ। ਪਰ ਬਹੁਤ ਵਾਰ ਮਜ਼ਹਬ ਦੇ ਨਾਲ ਉਹ ਵੀ ਵੈਸਟ ਕਿਉਂਕਿ ਮੋਰ ਪਾਵਰ ਸੀਕਰ ਜਾਂ ਮਨੀ ਸੀਕਰ ਇਹਨਾਂ ਦੀਆਂ ਨੀਤੀਆਂ ਨੇ, ਜਦੋਂ ਇਹਨਾਂ ਦੀਆਂ NGOs ਔਰ ਦੂਸਰੀਆਂ ਜਿਹੜੀਆਂ ਉੱਥੇ ਆਪਰੇਟ ਕਰਦੀਆਂ ਨੇ ਜਾਂ ਦੂਸਰੀਆਂ ਹੋਰ ਗਰੁੱਪ ਫੋਰਡ ਫਾਊਂਡੇਸ਼ਨ ਦੀਆਂ ਜਾਂ ਦੂਜਾ, ਉਹਨਾਂ ਦੇ ਉੱਤੇ ਵੀ ਹਿੰਦੂ ਤਵੀਆਂ ਨੇ ਜਿਹੜਾ ਉਹਨਾਂ ਨੂੰ ਬਾਹਰ ਕੱਢ ਕੇ ਆਪਣੀਆਂ ਹਿੰਦੂ ਤਵੀ ਧਿਰਾਂ ਨੂੰ ਲਿਆਂਦਾ ਹੈ। ਸੋ ਜ਼ਾਹਿਰ ਹੈ ਇਹ ਵੀ ਇੱਕ ਇਹਨਾਂ ਦੀ ਵੀ ਦੁੱਖ ਦੀ ਰਗ ਬਣ ਜਾਂਦੀ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਿਵੇਂ ਜਦੋਂ ਅਸੀਂ ਯੂਨਾਈਟਿਡ ਨੇਸ਼ਨਸ ਦੀ ਹਿਊਮਨ ਰਾਈਟ ਕੌਂਸਲ ਦੀ ਗੱਲ ਕਰਦੇ, ਇੱਕ ਜ਼ਮਾਨਾ ਹੁੰਦਾ ਸੀ ਇਸ ਨੂੰ ਹਿਊਮਨ ਰਾਈਟਸ ਕਮਿਸ਼ਨ ਕਹਿੰਦੇ ਸੀ, ਹੁਣ ਇਹ ਹਿਊਮਨ ਰਾਈਟਸ ਕੌਂਸਲ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਯੂਨਾਈਟਿਡ ਨੇਸ਼ਨਸ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨਿਊਯਾਰਕ ਹੈ, ਜਿੱਥੇ ਕਿ ਸਤੰਬਰ ਦੇ ਮਹੀਨੇ 'ਚ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਹੁੰਦੀ ਹੈ। ਲੇਕਿਨ ਜਿਹੜਾ ਸਪੈਸੀਫਿਕ ਯੂਨਾਈਟਿਡ ਨੇਸ਼ਨਸ ਦਾ ਹਿਊਮਨ ਰਾਈਟਸ ਵਿੰਗ ਹੈ, ਜਿਸ ਦੇ ਲਈ ਲਫ਼ਜ਼ ਹੁਣ ਕਮਿਸ਼ਨ ਦੀ ਥਾਂ ਹਿਊਮਨ ਰਾਈਟਸ ਕੌਂਸਲ ਹੈ, ਉਹਦਾ ਹੈੱਡਕੁਆਰਟਰ ਜਿਨੀਵਾ ਦੇ ਵਿੱਚ ਹੈ। ਔਰ ਇਹ ਜਿਨੀਵਾ ਬੇਸਡ ਹਿਊਮਨ ਰਾਈਟ ਕੌਂਸਲ ਦੁਨੀਆ ਭਰ ਦੀਆਂ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ, NGOs ਉਹਨਾਂ ਦਾ ਪਲੇਟਫਾਰਮ ਵੀ ਹੈ ਕਹਿਣ ਦਾ। ਔਰ ਇਹਦੇ ਨਾਲ ਹਿਊਮਨ ਰਾਈਟ ਕੌਂਸਲ ਦੇ ਵਿੱਚ ਜਿਹੜੇ ਮੈਂਬਰ UN ਦੇ ਰੈਗੂਲਰ ਮੈਂਬਰ ਨੇ, ਜਿਹੜੇ UN ਦੇ ਮੈਂਬਰ ਦੇਸ਼ ਜਿਹਨਾਂ 'ਚ 194 ਜਨਾਂ ਦੀ ਗਿਣਤੀ ਹੈ, ਤੇ ਸ਼ਾਇਦ ਇਸ ਹਿਊਮਨ ਰਾਈਟ ਕੌਂਸਲ ਦੇ ਵਿੱਚ ਹੁਣ ਮੈਨੂੰ ਨੰਬਰ ਯਾਦ ਨਹੀਂ ਹੈ, 40 ਦੇ ਕਰੀਬ ਇਹ ਮੁਲਕ ਹੁੰਦੇ ਨੇ। ਸੋ ਉਹਦੇ 'ਚ ਇਹ ਵੀ ਹੁੰਦਾ ਵੀ ਇਹ ਸਿਲਸਿਲੇਵਾਰ ਜਿਸ ਮੁਲਕ ਦੇ ਵਿੱਚ ਉਹਨਾਂ ਨੇ ਉਹਦੇ ਤੇ ਫੋਕਸ ਕਰਨਾ ਹੈ, ਉਸ ਦੇ ਲਈ ਉਹ ਲਫ਼ਜ਼ ਯੂਨੀਵਰਸਲ ਪੀਰੀਓਡਿਕ ਰਿਵਿਊ UPR ਕਹਿੰਦੇ ਨੇ ਕਿ ਵੀ ਓਵਰਆਲ ਰਿਵਿਊ ਕੰਟਰੀ ਵਾਈਜ਼ ਕਰਦੇ ਨੇ। ਸੋ ਇਸ ਵਾਰ 2022 ਦੇ ਵਿੱਚ ਇੰਡੀਆ ਦੀ ਵਾਰੀ ਸੀ ਜਿਹਦਾ ਕਿ ਯੂਨੀਵਰਸਲ ਪੀਰੀਓਡਿਕ ਰਿਵਿਊ ਦਾ ਸੀ ਪਾਰਟ। ਸਾਨੂੰ ਇਸ ਗੱਲ ਦਾ 3 ਮਹੀਨੇ ਪਹਿਲਾਂ ਪਤਾ ਲੱਗਾ, ਪਰ ਇਹ ਟੂ ਲੇਟ ਸੀ ਕਿ ਅਸੀਂ ਆਪਣੇ ਇੱਥੋਂ ਦੇ ਲੈਵਲ ਤੇ ਕੋਈ ਰਿਪਰੈਜ਼ੈਂਟੇਸ਼ਨ ਦੇ ਸਕਦੇ। ਮੈਨੂੰ ਨਹੀਂ ਪਤਾ ਹੈ ਕਿਉਂਕਿ ਮੈਂ ਟਰੈਵਲ ਕਰ ਰਿਹਾ। ਹੋ ਸਕਦਾ ਹੈ ਯੂਰਪ ਵਿਚਲੀਆਂ ਸਿੱਖ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਚੋਂ ਕਿਸੇ ਨੇ ਜਾਂ NGO ਨੇ ਆਪਣੀ ਰਿਪਰੈਜ਼ੈਂਟੇਸ਼ਨ ਦਿੱਤੀ ਹੋਏ, ਪਰ ਜਿਹੜੀ ਮੀਡੀਆ 'ਚ ਖਬਰ ਹੈ ਔਰ ਇਹ ਲਾਈਵ ਹੀ ਇੰਡੀਅਨ ਮੀਡੀਆ ਨਹੀਂ ਹੋਈ ਹੈ, ਇਹਨਾਂ ਦੀ ਪ੍ਰਮੁਖਤਾ ਕਿ ਹੁਣ ਉਸ ਹਿਊਮਨ ਰਾਈਟਸ ਕੌਂਸਲ ਦੇ ਯੂਨੀਵਰਸਲ ਪੀਰੀਓਡਿਕ ਰਿਵਿਊ ਦੇ ਵਿੱਚ ਇੰਡੀਆ ਦੀ ਖਾਸੀ ਭੁਗਤ ਸਵਾਰੀ ਗਈ। ਹੁਣ ਭੁਗਤ ਸਵਾਰਨਾ ਵੀ 76 ਇਹਨਾਂ ਨੂੰ ਚੰਗੇ ਫਿਰੇ ਔਰ ਉਹਦੇ 'ਚ ਪੂਰੀ ਡੀਟੇਲ ਹੈ ਕਿ ਕਿਹਨਾਂ ਮੁਲਕਾਂ ਨੇ ਭਾਰਤ ਦੇ ਵਿੱਚ ਕੀ ਹੋ ਰਿਹਾ, ਘੱਟ ਗਿਣਤੀਆਂ ਨਾਲ ਔਰਤਾਂ ਦੇ ਰੇਪ ਦਾ ਕੇਸਿਸ ਔਰ ਬਾਕੀ ਜਿਹੜੇ ਇਸ਼ੂ ਨੇ, ਬੱਚਿਆਂ ਦਾ ਸ਼ੋਸ਼ਣ, ਇਹ ਸਾਰੇ ਇਸ਼ੂ ਨੇ। ਔਰ ਮੈਂ ਇਸ ਰਿਪੋਰਟ ਦੇ ਉੱਤੇ ਬਰੀਫ ਇਹੀ ਕਹਿਣਾ ਚਾਹੁੰਦਾ ਕਿ ਭਾਈ ਇਹ ਜਿਹੜਾ ਉਹਨਾਂ ਨੇ ਇਹਦੀ ਓਪਨਿੰਗ ਹੀ ਇਹ ਹੈ ਕਿ ਐਟ ਦਾ ਹਿਊਮਨ ਰਾਈਟ ਕਾਉਂਸਲ ਸੈਸ਼ਨ ਇਨ ਜਨੀਵਾ, ਗ੍ਰੀਸ urges India to ensure full implementation of freedom of religion, and Germany expresses concern about the status of human rights. ਕਿ ਜਰਮਨ ਨੇ, ਔਰ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਕਿ ਇਸ ਲੈਵਲ ਦੇ ਉੱਤੇ ਯੂਰਪ ਦੇ ਮੁਲਕ ਜਿਹੜੇ ਨੇ ਉਹ ਭਾਰਤ ਨੂੰ ਛਿੱਤਰ ਫੇਰ ਰਹੇ ਨੇ। ਜਰਮਨ ਨੇ ਕਿਹਾ ਕਿ ਭਾਈ ਤੁਸੀਂ ਹਿਊਮਨ ਰਾਈਟਸ ਵਾਇਲੇਟ ਕਰ ਰਹੇ ਹੋ, ਔਰ ਇਟਲੀ ਨੇ ਇਸ ਦੇ ਉੱਤੇ, ਗ੍ਰੀਸ ਨੇ ਇਹ ਕਿਹਾ ਕਿ ਵੀ ਫਰੀडम ਆਫ ਰਿਲੀਜਨ ਜਿਹੜੀ ਹੈ ਤੁਹਾਡੀ ਇਨ ਖਤਰੇ 'ਚ ਹੈ। ਔਰ ਇਹ ਸਾਰੇ ਦੇ ਚੱਲਦੇ ਆ ਖਾਸ ਤੌਰ ਤੇ ਲਗਜ਼ਮਬਰਗ ਵਰਗਾ ਛੋਟਾ ਜਿਹਾ ਮੁਲਕ ਵੀ immediately release all human rights defenders, said Luxembourg in its suggestions at the UPR. UPR ਜਿਵੇਂ ਮੈਂ ਕਿਹਾ ਯੂਨੀਵਰਸਲ ਪੀਰੀਓਡਿਕ ਰਿਵਿਊ, ਲਕਸਮਬਰਗ ਛੋਟਾ ਜਿਹਾ ਉਹਨਾਂ ਨੇ ਵੀ ਕਿਹਾ ਵੀ ਸਾਰੇ ਪੋਲੀਟੀਕਲ ਡਿਸੀਡੈਂਟ ਛੱਡੋ। ਇਸੇ ਤਰ੍ਹਾਂ the strongest comment on the freedom of religion came from Greece. ਯੂਨਾਨ ਜਿਹਨੂੰ ਅਸੀਂ ਕਹਿੰਦੇ ਆ, ਜਿੱਥੋਂ ਦਾ ਸੁਕਰਾਤ, ਜਿੱਥੋਂ ਦਾ ਜਿਹੜਾ ਅਲੈਗਜ਼ੈਂਡਰ ਦੀ ਗ੍ਰੇਟ, ਸਿਕੰਦਰ, came from Greece, that called upon India to ensure full implementation of freedom of religion. ਕਿ ਵੀ ਤੁਸੀਂ ਗੱਲਾਂ ਬਾਤਾਂ freedom of religion ਦੀ ਗੱਲ ਕਰਦੇ ਹੋ, ਤੁਹਾਡੇ ਹੈ ਨਹੀਂ, ਉਹਨੂੰ ਇੰਪਲੀਮੈਂਟ ਕਰੋ। Expressed concern about the right situation in India and said, ਹੁਣ ਜਰਮਨੀ ਨੇ ਦੂਜਾ ਕਿਹਾ, Germany remains concerned about the rights of marginalized groups, especially religious minorities,
ਐਜ਼ ਵੈਲ ਐਜ਼ women and girls। ਹੁਣ ਇਹ ਵੀ ਜਦੋਂ ਅਸੀਂ ਸਿੱਖਾਂ ਦੀ ਜਾਂ ਡਾਇਸਪੋਰਾ ਪਾਵਰ ਦੀ ਗੱਲ ਕਰਦੇ ਹਾਂ, ਉਹ ਜਰਮਨੀ ਹੋਏ, ਇਟਲੀ ਹੋਏ, ਗ੍ਰੀਸ ਹੋਏ, ਸਿੱਖ ਉਹਨਾਂ ਮੁਲਕਾਂ 'ਚ ਵੀ, ਕਿਉਂਕਿ ਅਜੇ ਨੰਬਰ ਬਹੁਤਾ ਨਹੀਂ ਹੈ, ਇਸ ਲਈ ਅਸੀਂ ਇਸ ਪਲੇਟਫਾਰਮ ਤੋਂ ਬਹੁਤ ਵਾਰ ਉਹਨਾਂ ਨੂੰ ਰੈਕਗਨਾਈਜ਼ ਨਹੀਂ ਕਰ ਪਾਏ, ਪਰ ਉਹ ਵੀ ਆਪਣੇ ਤੌਰ ਤੇ ਕੁਛ ਨਾ ਕੁਛ ਕਰਦੇ ਰਹਿੰਦੇ ਨੇ, ਰਿਪੋਰਟਾਂ ਦਿੰਦੇ ਨੇ, ਮਿਲਦੇ ਨੇ। ਇਹੀ ਕਾਰਨ ਹੈ ਕਿ ਜਰਮਨ ਨੇ ਜਦੋਂ ਗੱਲ ਕੀਤੀ ਹੈ ਇਸ ਪੀਰੀਓਡਿਕ ਰਿਵਿਊ ਦੇ ਵਿੱਚ ਇੰਡੀਆ ਦੇ ਖਿਲਾਫ, ਤਾਂ ਉਹਨਾਂ ਨੇ ਕਿਹਾ ਵੀ ਮਾਈਨੋਰਟੀਜ਼ ਤੁਹਾਡੇ ਸੇਫ ਨਹੀਂ ਨੇ ਔਰ ਤੁਸੀਂ ਉਹਨਾਂ ਸਾਰਿਆਂ ਨੂੰ ਜਿਹੜਾ ਹੈ ਉਹ ਪ੍ਰੋਪਰ ਉਸ ਦਾ ਰਾਈਟ ਦਿਓ। ਔਰ ਇਸ ਦੇ ਨਾਲ ਨਾਲ ਜਿਹੜਾ ਹੈ ਮੈਕਸੀਕੋ, ਹੁਣ ਜਰਮਨੀ ਨੇ ਅੱਗੋਂ ਇਹ ਵੀ ਕਿਹਾ ਕਿ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਸ਼ੁੱਡ ਨਾਟ ਅਨਡਿਊਲੀ ਰੈਸਟ੍ਰਿਕਟ ਦਾ ਫਰੀडम ਆਫ ਐਸੋਸੀਏਸ਼ਨ ਇਨ ਇੰਡੀਆ। ਇਹ ਉਸ ਐਕਟ ਦੇ ਉੱਤੇ ਜਿਹੜਾ ਉਹਨਾਂ ਨੇ ਕਾਫੀ ਤਨਜ਼ ਕੀਤੀ ਹੈ ਔਰ ਇਹ ਉਹਨਾਂ ਨੇ ਨਾਲ ਦੀ ਨਾਲ ਜਰਮਨ ਵਾਲਿਆਂ ਦੀ ਬਹੁਤ ਅੱਗੇ ਜਾ ਕੇ ਸਟੇਟਮੈਂਟ ਵੀ ਆਈ ਹੈ ਕਿ ਜਰਮਨ ਰਿਪਰੈਜ਼ੈਂਟੇਟਿਵ ਕਾਲਸ ਅਪਨ ਇੰਡੀਆ ਟੂ ਸਟਰੈਂਥਨ ਦਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਐਂਡ ਸੈਡ डिस्क्रिमिनेशन अगेंस्ट दलित शुड एंड। ये बड़ी खुशी वाली गल है कि भी ये दलित फैक्टर कि किवें जात-पाती सिस्टम भारत दे सिस्टम च इनहेरेंट है। जे जर्मन इहदा नोटिस लैंदा है और उहदे च इंडिया नूं ग्रिल कर रहा कि भाई इस दे उत्ते तुसीं गल करो। Ireland recommended that foreign contributions regulation act be applied in a transparent manner and that Indian state should repeal anti-conversion laws to ensure compliance to international human rights law। ਹੁਣ ਈਵਨ ਆਇਰਲੈਂਡ ਵੀ ਅੱਖਾਂ ਦਿਖਾ ਰਿਹਾ ਇੰਡੀਆ ਨੂੰ ਕਿ ਭਾਈ ਜਿਹੜਾ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ ਹੈ ਇਹਦੇ ਚ ਤੁਸੀਂ ਟਰਾਂਸਪੇਰੈਂਸੀ ਬੰਦ ਕਰ ਦਿੱਤੀ ਹੈ ਔਰ ਇਹ ਜਿਹੜੇ ਤੁਸੀਂ ਐਂਟੀ ਕਨਵਰਸ਼ਨ ਲਾਅ ਬਣਾ ਕੇ ਲੋਕਾਂ ਦੀਆਂ ਮੁੱਢਲੀਆਂ ਚੋਇਸਿਸ ਨੂੰ ਜਿਹੜਾ ਰੋਕ ਰਹੇ ਹੋ, ਇਹ ਵੀ ਠੀਕ ਨਹੀਂ ਹੈ, ਇਸ ਨੂੰ ਵੀ ਖਤਮ ਕਰੋ। ਔਰ ਇਸ ਦੇ ਨਾਲ ਨਾਲ ਉਹਨਾਂ ਨੇ ਸਾਊਥ ਕੋਰੀਆ ਵੀ ਇੰਡੀਆ ਨੂੰ ਦੀ ਖਬਰ ਲੈਂਦਾ। ਦਾ ਰਿਪਰੈਜ਼ੈਂਟੇਟਿਵ ਆਫ ਸਾਊਥ ਕੋਰੀਆ ਆਲਸੋ ਰੇਜ਼ ਦਾ ਇਸ਼ੂ ਆਫ ਫੋਰਨ ਕੰਟਰੀਬਿਊਸ਼ਨ ਰੈਗੂਲੇਸ਼ਨ ਐਕਟ। Italy asked India to enable civil society organization and freedom of expression and freedom of religion। ਹੁਣ ਇਟਲੀ ਨੇ ਵੀ ਖੁੱਲ ਕੇ ਇੰਡੀਆ ਨੂੰ ਬਲਾਸਟ ਕੀਤਾ ਹੈ ਔਰ ਉਹਨਾਂ ਨੇ ਕਿਹਾ take concrete measures to end violence against minorities, said the representative of Italy। ਇਹਦਾ ਮਤਲਬ ਇਹ ਹੈ ਕਿ ਯੂਰਪ ਦੀਆਂ ਮੁਲਕ, ਉਹ ਇਟਲੀ ਹੋਏ, ਜਰਮਨੀ ਹੋਏ, ਲਗਜ਼ਮਬਰਗ ਹੋਏ ਔਰ ਗ੍ਰੀਸ ਹੋਏ, ਇਹਨਾਂ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਇੰਡੀਆ ਮਾਈਨੋਰਟੀਜ਼ ਨਾਲ ਕੀ ਕਰ ਰਿਹਾ। ਲਿਥੁਆਨੀਆ, ਹੁਣ ਤੁਸੀਂ ਬਾਲਟਿਕ ਸਟੇਟਾਂ ਦੇਖੋ, ਲਿਥੁਆਨੀਆ, ਲਾਤਵੀਆ, ਐਸਟੋਨੀਆ, 3 ਬਾਲਟਿਕ ਸਟੇਟਾਂ ਛੋਟੇ 2-3 ਮਿਲੀਅਨ ਦੀ ਆਬਾਦੀ ਵਾਲੇ ਮੁਲਕ ਨੇ। ਲਿਥੁਆਨੀਆ called upon India to end restrictions on freedom of expression and civil society ਕਿ ਵੀ ਤੁਸੀਂ ਫਰੀडम ਆਫ ਐਕਸਪ੍ਰੈਸ਼ਨ ਤੇ ਪਾਬੰਦੀਆਂ ਲਾਈਆਂ ਹੋਈਆਂ ਨੇ, ਸਿਵਲ ਸੁਸਾਇਟੀ ਨੂੰ ਤੁਸੀਂ ਕਰਬ ਕੀਤਾ ਹੋਇਆ, ਉਹਨਾਂ ਦੀ ਫਰੀडम ਨੂੰ, ਇਹਨੂੰ ਖਤਮ ਕਰੋ। ਬੈਲਜੀਅਮ which had submitted advanced questions raised the issue of civil liberties in India and called for an end to restrictions on freedom of religion। ਹੁਣ ਈਵਨ ਇਸ ਮੁੱਦੇ ਤੇ ਬੈਲਜੀਅਮ ਨੇ ਵੀ ਜਿਹੜਾ ਉਹ ਭਾਰਤ ਨੂੰ ਚੰਗਾ ਧੱਕਾ ਦਿੱਤਾ। ਉਹਨਾਂ ਨੇ ਕਿਹਾ ਜੀ ਇਹ ਤੁਸੀਂ ਰੈਸਟ੍ਰਿਕਸ਼ਨ ਲਾਈਆਂ ਹੋਈਆਂ ਨੇ ਫਰੀडम ਆਫ ਰਿਲੀਜਨ ਤੇ। ਔਰ ਹਾਂ, ਹੁਣ ਇਹ ਤੁਸੀਂ ਦੇਖੋ, ਜਦੋਂ ਅਸੀਂ ਕਹਿੰਦੇ ਆ ਕਿ ਭਾਈ ਕਿਵੇਂ ਇਹ ਹਿੰਦੂਤਵਾ ਵਾਲਿਆਂ ਨੇ ਆਪਣੇ ਫੀਲੇ ਕਿੱਥੇ ਰੱਖੇ ਨੇ, ਜਿਹੜੇ ਇੰਡੀਆ ਦੇ ਹੱਕ 'ਚ ਬੋਲਣ ਲਈ ਆਉਂਦੇ ਨੇ, ਉਹਨਾਂ ਦੇ ਵਿੱਚ ਮੌਰੀਸ਼ੀਅਸ ਹੈ। ਹੁਣ ਉਹ ਹਿਊਮਨ ਰਾਈਟਸ ਜਾਂ ਰਿਲੀਜਨ ਦੇ ਮੁੱਦੇ ਤੇ ਚੁੱਪ ਹੈ, ਕਹਿੰਦੇ ਇੰਡੀਆ ਨੇ ਸਾਡੀ ਬਹੁਤ ਮਦਦ ਕੀਤੀ ਕੋਵਿਡ-19 ਦੇ ਵਿੱਚ ਔਰ ਇਹ ਮੌਰੀਸ਼ੀਅਸ ਦੇ ਵਿੱਚ ਹਿੰਦੂਤਵਾ ਇਨਫਲੂਐਂਸ ਹੈ। ਇਸੇ ਤਰ੍ਹਾਂ ਮਾਲਦੀਵ ਨੇ ਵੀ ਕੋਵਿਡ-19 ਦੇ ਚੱਲਦਿਆਂ ਮਦਦ ਦੀ ਗੱਲ ਕੀਤੀ। ਔਰ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਿ ਹੋਰ ਕੋਈ ਵੀ ਆਵਾਜ਼ ਭਾਰਤ ਦੇ ਹੱਕ 'ਚ ਨਹੀਂ ਉੱਠੀ। ਈਵਨ ਨੇਪਾਲ ਵਰਗਾ ਮੁਲਕ, ਜਿੱਥੇ ਆਪ ਹੁਣ ਪਰਸੋਂ ਹੀ ਜਾਂ ਕੱਲ ਅਰਥਕੁਏਕ ਵੀ ਉੱਥੇ ਆਇਆ, ਗੁਰਬਤ ਨਾਲ ਜੂਝ ਰਹੇ ਨੇ। ਨੇਪਾਲ called for India to strengthen measures to end violence against women and end child marriages। ਉਹਨੇ ਨੇਪਾਲ ਨੇ ਵੀ ਰਗੜਾ ਦਿੱਤਾ ਹੈ ਕਿ ਵੀ ਇਹ ਤੁਸੀਂ ਜਿਹੜੀ ਔਰਤਾਂ ਦੇ ਖਿਲਾਫ ਤੁਹਾਡੇ ਹਿੰਸਾ ਹੋ ਰਹੀ ਹੈ ਔਰ ਇਹ ਸਾਰਾ ਜਿਹੜਾ ਇਹ। ਔਰ ਈਵਨ ਇਜ਼ਰਾਈਲ, ਮੈਨੂੰ ਇਹ ਵੈਸੇ ਹੈਰਾਨੀ ਹੋਈ, ਇਜ਼ਰਾਈਲ called upon India to end violence against women and create an enabling environment for transgender person। ਉਹਨਾਂ ਨੂੰ ਟਰਾਂਸਜੈਂਡਰ ਦਾ ਵੀ ਫਿਕਰ ਹੈ, ਪਰ ਇਹ ਵੀ ਇੰਟਰਨੈਸ਼ਨਲ ਪਲੇਟਫਾਰਮ ਤੇ ਆ ਗਿਆ ਜਦੋਂ ਅਸੀਂ ਰਿਪੀਟਡਲੀ ਆਪਣੇ ਪ੍ਰੋਗਰਾਮਾਂ 'ਚ ਕਿ ਭਾਈ ਇੰਡੀਆ ਜਿਹੜਾ ਉਹ ਰੇਪ ਕੈਪੀਟਲ ਆਫ ਦਾ ਵਰਲਡ ਹੈ। ਸੋ ਇਹ ਹਿਊਮਨ ਰਾਈਟਸ ਕਾਉਂਸਲ ਦੇ ਇਸ ਪੀਰੀਓਡਿਕ ਯੂਨੀਵਰਸਲ ਪੀਰੀਓਡਿਕ ਰਿਵਿਊ ਦੇ ਵਿੱਚ
ਇੰਡੀਆ ਨੂੰ ਜਿਹੜਾ ਹੈ ਉਹ ਪੂਰੀ ਤਰ੍ਹਾਂ ਐਕਸਪੋਜ਼ ਕੀਤਾ ਇਹਨਾਂ ਸਾਰੇ ਮੁਲਕਾਂ ਨੇ। ਅਸੀਂ ਜਿਵੇਂ ਸ਼ੁਰੂ 'ਚ ਕਿਹਾ ਸੀ ਕਿ ਬੇਸ਼ੱਕ ਇਹ ਚੀਖ ਝਾੜਾ ਹੀ ਹੈ ਪੀੜਤਾਂ ਦੇ ਵੱਲੋਂ ਜਾਂ ਪੀੜਤਾਂ ਦੇ ਬਿਹਾਫ ਤੇ, ਪਰ ਘੱਟੋ ਘੱਟ ਇਹ ਜਿਹੜਾ ਇੰਡੀਆ ਨੇ ਇੱਕ ਵੱਡਾ ਗੁੱਡਾ ਬੰਨਿਆ ਹੋਇਆ ਸੀ, ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ, ਉਸ ਗੁੱਡੇ ਦੇ ਵਿੱਚ ਥਾਂ ਥਾਂ ਮੋਰੀਆਂ ਹੋ ਰਹੀਆਂ ਨੇ ਤੇ ਹਵਾ ਉਹਨਾਂ ਚੋਂ ਨਿਕਲ ਰਹੀ ਹੈ ਤੇ ਉਹ ਗੁੱਡਾ ਸਣੇ ਡੋਰ ਦੇ ਜਿਹੜਾ ਬਹੁਤ ਜਲਦੀ ਥੱਲੇ ਹੋਣ ਵਾਲਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।